ਖਬਰਾਂ ਦੀ ਸ਼ੁਰੂਆਤ ਕਰੀਏ ਤੇ ਇਸ ਵੇਲੇ ਸਭ ਤੋਂ ਮੰਦਭਾਗੀ ਖਬਰ ਜਿਹੜੀ ਆ ਓਹਾਈਓ ਤੋਂ ਆ ਰਹੀ ਹੈ। ਮੋਨਰੀਓ ਕਾਉਂਟੀ ਤੋਂ ਇੱਕ ਖਬਰ ਆ ਰਹੀ ਹੈ, ਜਿੱਥੇ ਇੱਕ ਪਿਤਾ ਨੇ ਆਪਣੇ 3 ਪੁੱਤਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਿਨ੍ਹਾਂ ਦੀ ਉਮਰ 3 ਸਾਲ, 4 ਸਾਲ ਤੇ 7 ਸਾਲ ਸੀ। ਇਹ ਮੰਦਭਾਗੀ ਘਟਨਾ ਨੂੰ ਅੰਜਾਮ ਇਸ ਪਿਤਾ ਨੇ ਦਿੱਤਾ ਹੈ ਤੇ ਇਸ ਨੇ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਆਪਣੇ 3 ਪੁੱਤਰਾਂ ਦਾ ਕਰ ਦਿੱਤਾ ਹੈ। ਤੇ ਮੋਨਰੀਓ ਟਾਊਨਸ਼ਿਪ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਹੈ। ਚੈਡ ਡੋਇਰਮੈਨ ਨੂੰ ਜਿਹੜਾ ਉਹ ਅਰੈਸਟ ਕਰ ਲਿਆ ਗਿਆ ਤੇ ਉਹਦੇ ਤੇ ਕਤਲ ਦੇ ਚਾਰਜ ਲਾਏ ਗਏ ਨੇ। ਇਹ ਦੱਸਦੇ ਨੇ ਜਿਹੜੇ ਖੁਦ ਇਸ ਘਟਨਾ ਦੇ ਚਸ਼ਮਦੀਦ ਨੇ, ਉਹ ਹੈਗੇ ਨੇ ਹੇਜ਼ਲ ਵਾਰਨ, ਜਿਹੜੇ ਕਿ ਬੜੀ ਮਤਲਬ ਗੱਚ ਭਰੇ ਨਾਲ ਉਹਨਾਂ ਨੇ ਬੜੀ ਦੁਖੀ ਨਾਲ ਪੁਲਿਸ ਨੂੰ ਇਨਫੋਰਮ ਕੀਤਾ ਤੇ ਮੀਡੀਆ ਦੇ ਨਾਲ ਵੀ ਬਾਅਦ ਦੇ ਵਿੱਚ ਗੱਲਬਾਤ ਕੀਤੀ। ਉਹ ਕਹਿੰਦੇ ਕਿ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਇਹਨੇ ਆਪਣੇ 3 ਪੁੱਤਰਾਂ ਨੂੰ ਮਾਰਿਆ। ਬਾਅਦ ਦੇ ਵਿੱਚ ਜਦੋਂ ਉਹ ਕਾਲ ਲਾਉਣ ਦੇ ਵਿੱਚ ਅਸਮਰਥ ਰਹੇ ਤਾਂ ਇਹਦੀ ਹੀ ਜਿਹੜੀ ਆ ਉਹ ਜਿਹੜੀ ਕਹਿ ਸਕਦੇ ਹਾਂ ਇਹਦੀ ਸਹੇਲੀ ਦੀ ਮਦਰ ਹੈ, ਜਿਹੜੀ ਕਿ ਇਹਨਾਂ ਬੱਚਿਆਂ ਦੀ ਮਾਂ ਵੀ ਹੈ। ਉਹਨੇ ਫਿਰ ਪੁਲਿਸ ਨੂੰ ਕਾਲ ਕੀਤੀ ਤੇ ਹਾਲਾਂਕਿ ਉਹ ਵੀ ਜਿਹੜੀ ਉਦੋਂ ਨੂੰ ਜ਼ਖਮੀ ਹੋ ਚੁੱਕੀ ਸੀ। ਪੂਰੀ ਜਿਹੜੀ ਘਟਨਾ ਜੇਕਰ ਉਹਦੀ ਤਫਸੀਲ ਦੇ ਵਿੱਚ ਜਾਈਏ, ਓਹਾਈਓ ਦੇ ਮੋਨਰੀ ਟਾਊਨਸ਼ਿਪ ਦੇ ਵਿੱਚ ਸਵੇਰੇ ਇੱਕ ਹਿੰਸਕ ਜਿਹੜੀ ਆ ਉਹ ਵਾਰਦਾਤ ਵਾਪਰੀ ਹੈ, ਜਿਹਦੇ ਵਿੱਚ ਇੱਕ ਪਿਤਾ ਨੇ ਆਪਣੇ 3 ਪੁੱਤਰਾਂ ਨੂੰ ਮਾਰ ਦਿੱਤਾ। ਇਸ ਘਟਨਾ ਦੇ ਵਿੱਚ ਉਹਨਾਂ ਦੀ ਜਿਹੜੀ ਮਾਂ ਬੱਚਿਆਂ ਦੀ, ਯਾਨੀ ਕਿ ਉਸ ਦੀ ਵਾਈਫ, ਉਹ ਬੜੀ ਮੁਸ਼ਕਿਲ ਦੇ ਨਾਲ ਬਚੀ ਹੈ। ਤੇ ਜਦੋਂ ਉਸ ਨੂੰ ਗੋਲੀ ਤਾਂ ਮਾਰੀ ਗਈ ਸੀ, ਇਹ ਮੀਡੀਆ ਅਦਾਰਿਆਂ ਦਾ ਦਾਅਵਾ ਹੈ, ਪਰ ਉਹ ਬਚ ਗਈ ਕਿਵੇਂ ਨਾ ਕਿਵੇਂ। ਤੇ ਇਸ ਦੀ ਜਿਹੜੀ ਸਿਸਟਰ ਹੈ ਇਹਨਾਂ ਬੱਚਿਆਂ ਦੀ, ਅਲੈਕਸਿਸ ਜਿਹਦਾ ਨਾਮ ਦੱਸਿਆ ਗਿਆ, ਉਹ ਇਸ ਘਟਨਾ ਦੇ ਵਿੱਚੋਂ ਕਿਵੇਂ ਨਾ ਕਿਵੇਂ ਬਚਣ ਦੇ ਵਿੱਚ ਕਾਮਯਾਬ ਰਹੀ। ਬਾਅਦ ਦੇ ਵਿੱਚ ਇਹ ਜਿਹੜੀ ਇਹਨਾਂ ਬੱਚਿਆਂ ਦੀ ਮਾਂ ਹੈ, ਉਹਨੇ ਪੁਲਿਸ ਨੂੰ ਕਾਲ ਕੀਤੀ ਹੈ। ਇਸੇ ਮਾਮਲੇ ਦੇ ਵਿੱਚ ਚੈਡ ਡੋਇਰਮੈਨ ਨੂੰ ਜਿਹੜਾ ਉਹ ਅਰੈਸਟ ਕਰ ਲਿਆ ਗਿਆ ਤੇ ਉਹਦੇ ਤੇ ਕਤਲ ਦੇ ਜਿਹੜੇ ਚਾਰਜਸ ਨੇ ਉਹ ਲਗਾਏ ਗਏ ਨੇ। ਤੇ ਜਿਹੜੇ ਚਸ਼ਮਦੀਦ ਨੇ ਜਾਂ ਜਿਹੜੇ ਇਸ ਘਟਨਾ ਤੋਂ ਬਾਅਦ ਜਿੰਨੇ ਵੀ ਲੋਕਾਂ ਨੇ ਇਸ ਘਟਨਾ ਨੂੰ ਵੇਖਿਆ, ਉਹ ਕਹਿੰਦੇ ਸਾਨੂੰ ਸਮਝ ਨਹੀਂ ਆ ਰਿਹਾ ਸੀਗਾ ਕਿ ਇਹ ਹੋ ਕੀ ਰਿਹਾ ਤੇ ਕਿਵੇਂ ਇੱਕ ਘਰ ਦੇ ਵਿੱਚ ਇੰਨੀ ਥੋੜੇ ਸਮੇਂ ਦੇ ਵਿੱਚ ਇੰਨੀ ਵੱਡੀ ਬਰਬਾਦੀ ਜਿਹੜੀ ਹੋ ਗਈ ਹੈ। ਤੇ ਉਹ ਕਹਿੰਦੇ ਕਿ ਲੱਗਦਾ ਹੈ ਜਿਵੇਂ ਉਹ ਪਹਿਲਾਂ ਜਿਹੜਾ ਚੈਡ ਆ ਉਹ ਫਾਈਨੈਂਸ਼ੀਅਲ ਪ੍ਰੋਬਲਮਸ ਦੇ ਵਿੱਚੋਂ ਲੰਘ ਰਿਹਾ ਸੀਗਾ ਤੇ ਉਸ ਤੋਂ ਬਾਅਦ ਉਹਨੇ ਇਹ ਜਿਹੜਾ ਕਦਮ ਚੁੱਕਿਆ। ਹਾਲਾਂਕਿ ਉਹ ਸਾਰੇ ਪਰਿਵਾਰ ਨੂੰ ਹੀ ਦੱਸਦੇ ਆ ਕਿ ਮਾਰਨਾ ਚਾਹੁੰਦਾ ਸੀਗਾ, ਪਰ ਕਿਵੇਂ ਨਾ ਕਿਵੇਂ ਉਹਦੀ ਵਾਈਫ ਬਚੀ, ਜਿਹਦੇ 1 ਗੋਲੀ ਲੱਗੀ ਹੈ। ਛੋਟੇ ਬੱਚੇ ਉਹਨੂੰ ਦੇਖ ਕੇ ਜਾਂ ਤਾਂ ਭੱਜ ਨਹੀਂ ਸਕੇ ਜਾਂ ਕੁਝ ਕਰ ਨਹੀਂ ਸਕੇ, ਕਿਉਂਕਿ ਬੱਚਿਆਂ ਦੀ ਉਮਰ 4 ਸਾਲ, 3 ਸਾਲ, ਮਾਫ ਕਰਨਾ, 4 ਸਾਲ ਤੇ 7 ਸਾਲ ਦੱਸੀ ਗਈ ਹੈ। ਤਿੰਨੇ ਮੁੰਡੇ ਦੱਸੇ ਗਏ ਨੇ। ਇੱਕ ਜਿਹੜੀ ਇਹਨਾਂ ਦੀ ਵੱਡੀ ਭੈਣ ਹੈ ਅਲੈਕਸਿਸ, ਉਹ ਕਿਵੇਂ ਨਾ ਕਿਵੇਂ ਇਸ ਪੂਰੇ ਖੂਨੀ ਸਾਕੇ ਤੋਂ ਬਚਣ ਦੇ ਵਿੱਚ ਕਾਮਯਾਬ ਰਹੀ। ਬਾਅਦ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਇਹਦੀ ਜਿਹੜੀ ਘਰ ਵਾਲੀ ਹੈ, ਇਹਦੀ ਜਿਹੜੀ ਵਾਈਫ ਹੈ, ਉਹਨੇ ਜਿਹੜਾ ਪੁਲਿਸ ਨੂੰ ਫੋਨ ਕੀਤਾ ਤੇ ਫਿਰ ਪੁਲਿਸ ਨੇ ਆ ਕੇ ਚੈਡ ਡੋਇਰਮੈਨ ਨੂੰ ਜਿਹੜਾ ਉਹ ਇੱਕ ਤਰੀਕੇ ਨਾਲ ਕਹਿ ਲਈਏ ਕਿ ਅਰੈਸਟ ਕੀਤਾ ਤੇ ਉਸ ਤੋਂ ਬਾਅਦ ਘਟਨਾ ਦੀ ਜਾਂਚ ਤੋਂ ਬਾਅਦ ਇਹਦੇ ਉੱਤੇ ਮਰਡਰ ਦੇ ਜਿਹੜੇ ਤੇਰੇ ਕਤਲ ਦੇ ਜਿਹੜੇ ਚਾਰਜਸ ਆ ਉਹ ਲਗਾਏ ਗਏ ਨੇ। ਜੀ, ਅਗਲੀ ਖਬਰ ਵਿੱਚ ਜਿਹੜੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਕਈ ਵਾਰ ਇਦਾਂ ਦੀ ਗੱਲ ਮੂੰਹ ਤੋਂ ਕਹਿ ਦਿੰਦੇ ਆ ਵੀ ਉਹਦਾ ਕੋਈ ਤੁਕ ਨਹੀਂ ਬਣਦਾ ਹੈਗਾ। ਬਹੁਤ ਸਾਰੇ ਲੋਕ ਉਹਦਾ ਫਨ ਵੀ ਉਡਾਉਂਦੇ ਆ। ਇੱਕ ਉਹਨਾਂ ਦਾ ਏਜ ਫੈਕਟਰ ਵੀ ਆ, 80 ਸਾਲਾਂ ਦੇ ਹੋਣ ਵਾਲੇ ਆ ਉਹ। ਅੱਜ ਕਨੈਟੀਕਟ ਦੇ ਵਿੱਚ ਉਹ ਸਪੀਚ ਕਰ ਰਹੇ ਸੀ ਤੇ ਸਪੀਚ ਦੇ ਦੌਰਾਨ ਉਹਨਾਂ ਨੇ ਐਂਡ ਦੇ ਉੱਤੇ ਕਿਹਾ ਵੀ ਗੋਡ ਸੇਵ ਦਾ ਕੁਈਨ। ਸੋ ਇਹਨੂੰ ਲੈ ਕੇ ਹੁਣ ਲੋਕ ਬਹੁਤ ਮਖੌਲ ਵੀ ਉਡਾ ਰਹੇ ਆ ਵੀ ਬ੍ਰਿਟੇਨ ਦੀ ਮਹਾਰਾਣੀ ਜੋ ਸੀ ਕੁਈਨ ਐਲਿਜ਼ਾਬੈਥ II, ਉਹ ਸਤੰਬਰ ਮਹੀਨੇ 'ਚ ਮਰ ਗਈ ਸੀ ਤੇ ਹੁਣ ਕਿੰਗ ਚਾਰਲਸ III ਹੈਗੇ ਆ ਉਸ ਥਰੋਨ ਦੇ ਉੱਤੇ। ਤੇ ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਜਦੋਂ ਲੈਕਚਰ ਦੇ ਰਿਹਾ ਸੀ ਨੈਸ਼ਨਲ ਸੇਫਰ ਕਮਿਊਨਿਟੀ ਸਮਿਟ ਜੋ ਹੋ ਰਹੀ ਸੀ ਵੈਸਟ ਹਾਰਟਫੋਰਡ ਦੇ ਵਿੱਚ, ਤੇ ਉੱਥੇ ਉਹਨਾਂ ਨੇ ਐਂਡ ਦੇ ਵਿੱਚ ਇਹ ਕਿਹਾ ਵੀ ਗੋਡ ਸੇਵ ਦਾ ਕੁਈਨ। ਸੋ ਉਹਦੇ ਨਾਲ ਹੁਣ ਲੋਕ ਫਿਰ ਇੱਕ ਵਾਰੀ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਨੇ ਇੱਕ ਪਾਸੇ ਅਨਾਊਂਸ ਵੀ ਕੀਤਾ ਵੀ ਅਗਲੀਆਂ ਇਲੈਕਸ਼ਨਾਂ 'ਚ ਫੇਰ ਲੜਨ ਜਾ ਰਹੇ ਆ, ਪਰ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਉੱਥੇ ਹੁਣ ਕੁਈਨ ਨਹੀਂ ਹੈਗਾ, ਹੁਣ ਰਾਜਾ ਹੈਗਾ ਆ। ਸੋ ਇਹ ਕਾਫੀ ਜਿਹੜੀ ਆ ਗੱਲਬਾਤ ਜਿਹੜੀ ਇੱਦਾਂ ਦੀ ਹੁੰਦੀ ਆ ਜਦੋਂ ਕਿਤੇ ਨਾ ਕਿਤੇ ਹਰ ਈਵੈਂਟ ਤੇ ਉਹਨਾਂ ਨੂੰ ਵਾਪਰ ਜਾਂਦੀ ਆ। ਸੋ ਇਹਦੇ ਨਾਲ ਡੈਮੋਕ੍ਰੈਟਿਕ ਜੋ ਪਾਰਟੀ ਆ ਉਹਦੇ ਵਿੱਚ ਕਈ ਲੋਕ ਅਪਸੈਟ ਹੁੰਦੇ ਆ, ਕਹਿੰਦੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਦੀ ਏਜ ਕਾਫੀ ਜ਼ਿਆਦਾ ਹੈ, ਉਹਨਾਂ ਨੂੰ ਅਗਲੀ ਇਲੈਕਸ਼ਨ ਦੇ ਵਿੱਚ ਨਹੀਂ ਲੜਨਾ ਚਾਹੀਦਾ। ਤੇ ਇਹ ਅੱਜ ਦੀ ਜਿਹੜੀ ਆ ਖਬਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੀ ਆ। ਜੀ,